ਤੇ ਬਾਬਰ ਆਜ਼ਮ ਨੂੰ ਹੁਣ ਦੁਬਾਰਾ ਕਪਤਾਨੀ ਸੌਂਪ ਦਿੱਤੀ ਗਈ ਹੈ। ਜਾਫਰ ਸਾਹਿਬ ਕਿੱਦਾਂ ਵੇਖਦੇ ਲੱਗਦਾ ਜਿਹੜੇ PSL ਵਿੱਚ ਉਹਨਾਂ ਦੇ 2 ਜ਼ਬਰਦਸਤ ਸੈਂਚਰੀਆਂ ਸਕੋਰ ਕੀਤੀਆਂ, ਫਿਰ ਪੇਸ਼ਾਵਰ ਜ਼ਲਮੀ ਨੂੰ ਵੀ ਉਹਨਾਂ ਨੇ ਟਰੋਫੀ ਜਿਤਵਾਤੀ ਹੈ, ਇਹ ਮੈਨੇਜਮੈਂਟ ਨੂੰ ਕੋਈ ਜ਼ਿਆਦਾ ਹੀ ਚੀਜ਼ ਚੰਗੀ ਲੱਗ ਗਈ ਹੈ ਲੱਗਿਆ? ਮੁਫਾਲ ਸਾਹਿਬ ਮੈਨੂੰ ਤੁਹਾਡਾ ਨਾ ਥੋੜਾ ਜਿਹਾ ਟਾਈਮ ਜ਼ਿਆਦਾ ਚਾਹਿਆ ਹੋਏਗਾ ਇਸ ਸਵਾਲ ਦਾ ਜਵਾਬ ਦੇਣ ਲਈ। ਤੁਸੀਂ ਬਹੁਤ ਜ਼ਬਰਦਸਤ ਜਿਹੜੇ ਨੁਕਤੇ ਨੇ ਉਹਨਾਂ ਨੂੰ ਜੋੜ ਕੇ ਤੇ ਇੱਕ ਐਸਾ ਜਾਮਿਆ ਸਵਾਲ ਮੇਰੇ ਕੋ ਕਰਤਾ ਕਿ ਉਹ ਸਾਰੇ ਪਹਿਲਵਾਨ ਨੂੰ ਕਵਰ ਕਰਦਾ। ਪਹਿਲੇ ਤਾਂ ਤੁਹਾਡੇ ਸਵਾਲ ਦੀ ਤੁਹਾਨੂੰ ਦਾਦ ਦੇਣੀ ਪਏਗੀ ਤੇ ਉਸ ਤੋਂ ਬਾਅਦ ਜਵਾਬ ਦੇਣੇ ਆ। ਗੱਲ ਹੈ ਜੀ ਕਿ ਦੇਖੋ ਬਿਲਕੁਲ ਉਹਨਾਂ ਨੇ ਬਾਬਰ ਆਜ਼ਮ ਨੂੰ ਇੱਕ ਵਾਰੀ ਫੇਰ ਟੈਸਟ ਟੀਮ ਦਾ ਕਪਤਾਨ ਬਣਾਤਾ ਹੈ ਤੇ ਕਿਹੜੀ ਪਰਫਾਰਮੈਂਸ ਤੇ ਬਣਾਇਆ? ਉਹ T20 ਦੀ ਟੀਮ ਦੀ ਪਰਫਾਰਮੈਂਸ ਤੇ। ਉਹੀ ਕਨਫਿਊਜ਼ਨ ਜਿਹੜੀ ਪਹਿਲੇ ਦਿਨ ਤੋਂ ਅਸੀਂ ਜਿਹਨੂੰ ਤੇ ਸਿਰ ਪੜ ਕੇ ਬੈਠੇ ਹੋਏ ਆ ਕਿ ਜਿਹੜਾ ਟੈਸਟ ਤੇ ਵਨਡੇ ਦਾ ਅੱਛਾ ਖਿਡਾਰੀ ਹੈ ਉਹਨੂੰ ਤੁਸੀਂ T20 ਦਾ ਕਪਤਾਨ ਬਣਾਇਆ ਸਲਮਾਨ ਅਲੀ ਦਾ, ਜਿਹੜਾ ਵਨਡੇ ਦਾ ਅੱਛਾ ਖਿਡਾਰੀ ਹੈ ਉਹਨੂੰ ਤੁਸੀਂ ਟੈਸਟ ਟੀਮ ਦਾ ਕਪਤਾਨ ਬਣਾਤਾ ਹੈ ਤੇ ਜਿਹੜਾ ਟੈਸਟ ਦਾ ਅੱਛਾ ਖਿਡਾਰੀ ਹੈ ਉਹਨੂੰ ਤੁਸੀਂ ਵਨਡੇ ਦੇ ਵਿੱਚ ਐਡਜਸਟ ਕਰ ਦਿਓ ਤੇ ਜਿਹੜਾ T20 ਦਾ ਅੱਛਾ ਕੈਪਟਨ ਹੋਣਾ ਡਿਜ਼ਰਵ ਕਰਦਾ ਉਹਨੂੰ ਤੁਸੀਂ ਵਨਡੇ ਦਾ ਕਪਤਾਨ ਬਣਾਇਆ ਹੋਇਆ ਤੇ ਕਨਫਿਊਜ਼ਨ ਹਰ ਪਾਸੇ ਕਨਫਿਊਜ਼ਨ ਹੈ, ਕੋਈ ਕਲੀਅਰ ਲਾਈਨਸ ਨਹੀਂ ਹੈ। ਮੈਂ ਆਕਿਬ ਜੋਇਦ ਦੀ ਪ੍ਰੈਸ ਕਾਨਫਰੰਸ ਸੁਣ ਰਿਹਾ ਸਾਂ ਜਿਹਦੇ ਵਿੱਚ ਅਸਦ ਸ਼ਫੀਕ ਤੇ ਮਿਸਬਾਹ ਆਪਣਾ ਬੈਠੇ ਟੀਮ ਅਨਾਉਂਸ ਕਰ ਰਹੇ ਸਨ ਤੇ ਉਹਨਾਂ ਨੇ ਬਤੌਰ ਕਪਤਾਨ ਬਾਬਰ ਆਜ਼ਮ ਦਾ ਵੀ ਨਾਂ ਲਿਆ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਨੂੰ ਕਪਤਾਨ ਬਣਾ ਗਿਆ ਤੁਜੀਹਾਂ ਪੇਸ਼ ਕੀਤੀਆਂ ਉਹ ਬਹੁਤ ਮਜ਼ੇਦਾਰ ਸਨ। ਉਹੀ ਆਕਿਬ ਜੋਇਦ ਨੇ ਜਿਨ੍ਹਾਂ ਨੇ ਇੰਗਲੈਂਡ ਦੇ ਖਿਲਾਫ ਦੂਸਰੇ ਟੈਸਟ ਮੈਚ ਦੇ ਵਿੱਚੋਂ ਬਾਬਰ ਆਜ਼ਮ ਨੂੰ ਇਹ ਕਹਿ ਕੇ ਡ੍ਰੌਪ ਕੀਤਾ ਸੀ ਕਿ ਸਿਰਫ ਨਾ ਵੱਡਾ ਹੋਣ ਨਾਲ ਸਾਨੂੰ ਫਰਕ ਨਹੀਂ ਪੈਂਦਾ, ਸਾਨੂੰ ਕਾਰਕਰਦਗੀ ਚਾਹੀਦੀ ਹੈ ਤੇ ਉਹਨਾਂ ਦੀ ਜਗ੍ਹਾ ਕਾਮਰਾਨ ਗੁਲਾਮ ਨੂੰ ਮੌਕਾ ਮਿਲਿਆ ਤੇ ਕਾਮਰਾਨ ਗੁਲਾਮ ਨੂੰ ਨਾ ਸ਼ਾਮਿਲ ਕੀਤਾ ਤੇ ਉਹਨਾਂ ਆਪਣੇ ਡੈਬਿਊ ਤੇ ਸੈਂਚਰੀ ਕਰਤੀ। ਹੁਣ ਮੇਰਾ ਸਵਾਲ ਹੈ ਕਿ ਜੇ ਇਹੋ ਹੀ ਬਾਬਰ ਆਜ਼ਮ ਸਨ ਜਿਨ੍ਹਾਂ ਕੋਲ T20 ਦੀ ਕਪਤਾਨੀ ਵੀ ਵਾਪਸ ਲਈ ਗਈ ਜਦੋਂ ਉਸ ਤੋਂ ਪਹਿਲੇ ਵੀ ਜਦੋਂ ਕਪਤਾਨੀ ਲਈ ਤੇ ਇਹੋ ਹੀ ਸਾਡੇ ਖਿਡਾਰੀ ਉਹਨਾਂ ਤੇ ਜ਼ਿਆਦਾ ਤਨਕੀਦ ਕਰਦੇ ਸਨ, ਅੱਜ ਉਸੇ ਮੈਨੇਜਮੈਂਟ ਨੇ ਉਸੇ ਸਿਲੈਕਸ਼ਨ ਕਮੇਟੀ ਨੇ ਬਗੈਰ ਕਿਸੇ ਕਾਰਕਰਦਗੀ ਹੈ ਦੇਖੋ ਬਾਬਰ ਆਜ਼ਮ ਦਾ ਜਦੋਂ ਕਮਬੈਕ ਹੋਇਆ ਟੈਸਟ ਦੇ ਵਿੱਚ ਉਹਨਾਂ ਦੇ ਉੱਤੇ ਉਹਨਾਂ ਦੇ ਕ੍ਰੈਡਿਟ ਉੱਤੇ ਕੋਈ ਐਸੀ ਸ਼ਾਨਦਾਰ ਤੇ ਵੱਡੀ ਇਨਿੰਗ ਨਹੀਂ ਹੈ ਕਿ ਉਹਦੀ ਵਜ੍ਹਾ ਤੋਂ ਅਸੀਂ ਉਹਨਾਂ ਨੂੰ ਡਾਇਰੈਕਟ ਛੱਡ ਕੇ ਕਪਤਾਨ ਹੀ ਬਣਾ ਦਿਆ ਜਾਏ। ਤੇ ਜੇ ਬਾਬਰ ਆਜ਼ਮ ਨੂੰ ਹੀ ਕਪਤਾਨ ਬਣਾਉਣਾ ਹੈ ਤੇ 2023 ਦੇ ਵਿੱਚ ਵਨਡੇ ਦੀ ਪਰਫਾਰਮੈਂਸ ਦੇ ਉੱਤੇ ਉਹਨਾਂ ਨੂੰ ਟੈਸਟ ਦੀ ਕਪਤਾਨੀ ਤੋਂ ਕਿਉਂ ਹਟਾਇਆ ਗਿਆ? ਮੁਫਾਲ ਸਾਹਿਬ ਉਹ ਸਵਾਲ ਨੇ ਜਿਨ੍ਹਾਂ ਦੇ ਜਵਾਬ ਹਰ ਸ਼ੌਕੀਨ ਦੇ ਜ਼ਿਹਨ ਚ ਆਉਂਦੇ ਨੇ ਲੇਕਿਨ ਅਸੀਂ ਤੁਹਾਡੇ ਪ੍ਰੋਗਰਾਮ ਦੇ ਤੁਰਸਤ ਨਾਲ ਕਰ ਲੈਣੇ ਲੇਕਿਨ ਸ਼ੌਕੀਨ ਨਹੀਂ ਕਰ ਸਕਦੇ। ਮੇਰੇ ਕੋਲ ਕੱਲ ਮੇਰੇ ਇੱਕ ਦੋਸਤ ਦਾ ਕੋਈ ਸਵਾਲ ਸੀ ਕਿ ਜੇ ਬਾਬਰ ਆਜ਼ਮ ਨੂੰ ਤੁਸੀਂ ਦੁਬਾਰਾ ਕਪਤਾਨ ਬਣਾਉਣਾ ਸੀ ਤਾਂ ਉਹਨਾਂ ਨੂੰ ਹਟਾਇਆ ਕਿਉਂ ਤੇ ਜੇ ਹਟਾਇਆ ਤਾਂ ਫਿਰ ਦੁਬਾਰਾ ਬਣਾਇਆ ਕਿਉਂ? ਤੇ ਮੇਰੇ ਖਿਆਲ 'ਚ ਪਾਕਿਸਤਾਨ ਦੇ ਵਿੱਚ ਬੈਟਿੰਗ ਬੋਲਿੰਗ ਦੇ ਸ਼ੋਬੇ ਤੇ ਛੱਡੋ ਸਾਡੇ ਕੋਲ ਮੈਨੂੰ ਲੱਗਦਾ ਕਿ ਕਿਆਦਤ ਦੇ ਸ਼ੋਬੇ ਦੇ ਵਿੱਚ ਵੀ ਅਸੀਂ ਬਹੁਤ ਪਿੱਛੇ ਆ ਤੇ ਸਾਡੇ ਕੋਲ ਕੋਈ ਐਸਾ ਸੂਟੇਬਲ ਕੈਂਡੀਡੇਟ ਨਹੀਂ ਹੈ ਜਿਹੜਾ ਫਿਊਚਰ 'ਚ ਕੈਪਟਨ ਬਣ ਸਕੇ। ਬਾਬਰ ਆਜ਼ਮ ਦਾ ਕੈਰੀਅਰ ਤੁਸੀਂ ਵੇਖਿਆ ਹੋਏ ਆਲਮੋਸਟ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ ਉਹਨਾਂ ਨੂੰ 10 ਸਾਲ ਹੋਣ ਵਾਲੇ ਨੇ ਜਿਹਦੇ ਵਿੱਚੋਂ 4-5 ਸਾਲ ਉਹਨਾਂ ਬਤੌਰ ਕਪਤਾਨ ਖੇਡਿਆ, ਉਸ ਤੋਂ ਬਾਅਦ ਉਹਨਾਂ ਨੂੰ ਕਦੀ ਹਟਾ ਦਿੱਤਾ ਗਿਆ, ਫਿਰ T20 ਦੀ ਕਪਤਾਨੀ ਮਿਲੀ ਉਹਨਾਂ ਨੂੰ ਫਿਰ ਹਟਾ ਦਿੱਤਾ ਗਿਆ ਜੀ ਬਿਲਕੁਲ ਤੇ ਹੁਣ ਫਿਰ ਉਹਨਾਂ ਨੂੰ ਟੈਸਟ ਟੀਮ ਦੀ ਕਿਆਦਤ ਦੇ ਦਿੱਤੀ ਗਈ ਹੈ ਤੇ ਇਹਦਾ ਮਤਲਬ ਹੈ ਕਿ ਤੁਹਾਡੇ ਕੋਲ ਕੋਈ ਐਸਾ ਖਿਡਾਰੀ ਨਹੀਂ ਹੈ ਜਿਹੜਾ ਫਿਊਚਰ ਦੇ ਵਿੱਚ ਟੀਮ ਦੀ ਭਾਗ-ਤੋੜ ਸੰਭਾਲ ਸਕੇ। ਦੂਜੀ ਗੱਲ ਜੇ ਕਰੀਏ ਤਾਂ ਜੇ ਖੁਦਾ ਨਾ ਖਾਸਤਾ ਬਾਬਰ ਆਜ਼ਮ ਕਿਉਂਕਿ ਦੋਵੇਂ ਸੀਰੀਜ਼ ਬੜੀ ਤਗੜੀ ਸੀਰੀਜ਼ ਨੇ, ਵੈਸਟ ਇੰਡੀਜ਼ ਦੇ ਖਿਲਾਫ ਵੀ ਸੀਰੀਜ਼ ਤਗੜੀ ਹੋਏਗੀ, ਵੈਸਟ ਇੰਡੀਜ਼ ਦੇ ਖਿਲਾਫ যদি ਵੈਸਟ ਇੰਡੀਜ਼ ਦੇ ਬੱਲੇਬਾਜ਼ਾਂ ਦੀ ਹਾਲੀਆ ਫਾਰਮ ਦੇਖੋ ਸ੍ਰੀਲੰਕਾ ਨੂੰ ਕਿਸ ਤਰ੍ਹਾਂ ਹੈਂਟੀ ਲਾ ਰਹੇ ਨੇ, ਉਹਨਾਂ ਦੇ 2-2 3-3 ਖਿਡਾਰੀ ਇੱਕ ਮੈਚ ਦੇ ਵਿੱਚ ਸੈਂਚਰੀ ਕਰ ਰਹੇ ਨੇ। ਪਿਛਲੇ ਮੈਚ ਦੇ ਵਿੱਚ ਦਰਅਸਲ ਇਹੀ ਡਰ ਹੈ ਕਿ ਖੁਦਾ ਨਾ ਖਾਸਤਾ ਜੇ ਵੈਸਟ ਇੰਡੀਜ਼ ਦੇ ਖਿਲਾਫ ਸਾਨੂੰ ਸ਼ਿਕਸਤ ਹੋ ਗਈ, ਮੈਂ ਅੱਲਾ ਨਾ ਕਰੇ ਕਦੀ ਹੋਏ, ਫਿਰ ਬਾਬਰ ਆਜ਼ਮ ਨੂੰ ਫਿਰ ਹਟਾ ਦਿੱਤਾ ਜਾਵੇਗਾ ਕਿਉਂਕਿ ਸਾਡੇ ਹਾਂ ਤੇ 5 ਸਾਲ ਵਿੱਚ ਤੁਸੀਂ ਵੇਖ ਲਓ 4-5 ਕਪਤਾਨ ਬਦਲ ਦਿੱਤੇ ਨੇ। ਪਹਿਲੇ ਸਲਮਾਨ ਅਲੀ ਆਗਾ ਦਾ ਨਾਂ ਆ ਰਿਹਾ ਸੀ, ਫਿਰ ਇਮਾਮੁਲ ਹਕ ਦਾ ਨਾਂ ਆ ਰਿਹਾ ਤੇ ਇਹ ਤੇ ਨਹੀਂ ਹੋਏਗਾ ਦੁਬਾਰਾ ਕਿ ਫਿਰ ਸਾਈਡਲਾਈਨ ਹੋ ਜਾਣਗੇ ਬਾਬਰ ਆਜ਼ਮ? ਮੁਫਾਦ ਮੈਂ ਤੁਹਾਨੂੰ ਥੋੜਾ ਜਿਹਾ ਨਾ ਮਾਜ਼ੀ ਦੀ ਇੱਕ ਐਗਜ਼ਾਮਪਲ ਦੇਣਾ ਚਾਹਾਂਗਾ ਕਿ ਜਦੋਂ ਤੁਹਾਨੂੰ ਯਾਦ ਹੋਏਗਾ ਕਿ ਮਿਸਬਾਹ ਆਪਣੇ T20 ਕ੍ਰਿਕਟ ਛੱਡੀ ਤੇ ਮੁਹੰਮਦ ਹਫੀਜ਼ ਨੂੰ ਤੁਸੀਂ T20 ਦਾ ਕਪਤਾਨ ਬਣਾਤਾ। ਮੁਹੰਮਦ ਹਫੀਜ਼ ਨੇ 2012 ਦਾ ਵਰਲਡ ਕੱਪ ਦੇ ਵਿੱਚ ਪਾਕਿਸਤਾਨ ਦੀ ਕਿਆਦਤ ਕੀਤੀ, ਫਿਰ ਜਦੋਂ 2014 ਦੀ ਟੀਮ ਲਈ ਵਰਲਡ ਕੱਪ ਖੇਡਣ ਜਾਣਾ ਚਾਹ ਰਹੇ ਸਨ ਤੇ ਉਸ ਟਾਈਮ ਮੁਹੰਮਦ ਹਫੀਜ਼ ਆਪ ਦੱਸਦੇ ਨੇ ਕਿ ਖਿਡਾਰੀਆਂ ਦੀ ਸਿਲੈਕਸ਼ਨ ਤੇ ਲੈ ਕੇ ਸਿਲੈਕਸ਼ਨ ਕਮੇਟੀ ਨੂੰ ਉਹਨਾਂ ਨਾਲ ਬਹੁਤ ਜ਼ਿਆਦਾ ਉਹਨਾਂ ਦਾ ਆਪਸ ਚ ਕੀ ਉਹ ਕਹਿੰਦੇ ਤਜ਼ਾਦ ਸਾਹਮਣੇ ਆ ਰਿਹਾ ਸੀ। ਉਹ ਜਿਹੜਾ ਕਰਨਾ ਚਾਹ ਰਹੇ ਸਨ ਖਿਡਾਰੀ ਨੂੰ ਖੜਨਾ ਚਾਹ ਰਹੇ ਸਨ, ਉਸ ਖਿਡਾਰੀ ਨੂੰ ਸਿਲੈਕਸ਼ਨ ਕਮੇਟੀ ਭੇਜਣਾ ਨਹੀਂ ਸੀ ਚਾਹ ਰਹੇ। ਸ਼ਾਇਦ ਅਫਰੀਦੀ ਨੂੰ ਆਪਣੀ ਜ਼ਿੱਦ ਤੇ ਆਪਣੇ ਕਹਿ ਲਓ ਕਿ ਆਪਣੇ ਜ਼ਿੱਦ ਕਰਕੇ ਨਾ ਰਹਿ ਕੇ ਗਏ ਕਿ ਜੇ ਮੈਂ ਕਪਤਾਨ ਹਾਂ ਤੇ ਮੈਨੂੰ ਟੀਮ 'ਚ ਇਹ ਖਿਡਾਰੀ ਚਾਹੀਦਾ ਹੈ T20 ਵਰਲਡ ਕੱਪ 2014 ਦੇ ਵਿੱਚ। ਫਿਰ ਉਸ ਤੋਂ ਬਾਅਦ ਉਹਨਾਂ ਜਦੋਂ ਕਿਆਦਤ ਛੱਡੀ ਤੇ ਕੋਈ ਖਿਡਾਰੀ ਅੱਗੇ ਆਉਣ ਨੂੰ ਤਿਆਰ ਨਹੀਂ ਸੀ। ਉਸ ਤੋਂ ਬਾਅਦ ਤੁਸੀਂ ਸ਼ਾਇਦ ਅਫਰੀਦੀ ਨੂੰ ਦੁਬਾਰਾ ਕਪਤਾਨ ਬਣਾ ਦਿੱਤਾ, ਸ਼ਾਇਦ ਅਫਰੀਦੀ ਤੋਂ ਬਾਅਦ ਸਰਫਰਾਜ਼ ਨੂੰ ਬਣਾਇਆ, ਫਿਰ ਸਰਫਰਾਜ਼ ਨੂੰ ਹਟਾ ਦਿੱਤਾ ਗਿਆ, ਫਿਰ ਅਜ਼ਹਰ ਅਲੀ ਨੂੰ ਲਾਇਆ ਗਿਆ ਤੇ ਇੱਕ ਜਿਹੜਾ ਕਹਿ ਲਓ ਕਿ ਇੱਕ ਮਿਊਜ਼ੀਕਲ ਚੇਅਰ ਦੀ ਗੇਮ ਹੈ ਉਹ ਚੱਲ ਰਹੀ ਹੈ
तो कप्तानी ਦੇ ਹਵਾਲੇ ਨਾਲ ਚੱਲ ਰਹੀ ਇੱਕ ਟਾਈਮ ਐਸਾ ਆਏਗਾ ਬਲਕਿ ਪਹਿਲੇ ਵੀ ਆਇਆ ਤੇ ਅੱਗੇ ਵੀ ਆਏਗਾ ਦੇਖੋ ਜੇ ਵੇਖਿਆ ਜਾਏ ਤੁਹਾਡੀ ਸਲਾਹ ਦੇ ਮੁਤਾਬਕ ਤੁਹਾਡੇ ਤੋਂ ਸਾਡੇ ਤੱਕ ਜਿਹੜੀਆਂ ਗੱਲਾਂ ਪਹੁੰਚੀਆਂ ਕਿ ਸਲਮਾਨ ਅਲੀ ਆਗਾ ਨੇ ਕਪਤਾਨੀ ਲੈਣ ਤੋਂ ਇਨਕਾਰ ਕਰਤਾ ਤੇ ਬਾਬਰ ਆਜ਼ਮ ਵੀ ਕਪਤਾਨੀ ਲੈਣ ਤੋਂ ਇਨਕਾਰੀ ਸਨ ਤੇ ਉਹਨਾਂ ਨੂੰ ਮਨਾਇਆ ਗਿਆ ਹੈ। ਦੇਖੋ ਤੁਸੀਂ ਇਸ ਮੈਚ ਤੇ ਖਿਡਾਰੀਆਂ ਨੂੰ ਲੈ ਆਏ ਹੋ ਕਿ ਕਪਤਾਨੀ ਕਿਉਂਕਿ ਇੱਕ ਜਿਹੜਾ ਆਨਰ ਹੁੰਦਾ ਹੈ, ਇੱਕ ਆਜ਼ਾਦ ਹੁੰਦਾ ਹੈ, ਇੱਕ ਅਥਾਰਟੀ ਹੁੰਦਾ ਹੈ, ਖਿਡਾਰੀ ਕਪਤਾਨੀ ਕਬੂਲ ਕਰਨ ਚ ਵੀ ਹਿਚਕਚਾ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਜੇ ਅਸੀਂ ਇੱਕ ਸੀਰੀਜ਼ 'ਚ ਅੱਛਾ ਪਰਫਾਰਮ ਨਹੀਂ ਕਰ ਪਾਵਾਂਗੇ ਤੇ ਬਤੌਰ ਕਪਤਾਨ ਤੇ ਕੀ ਸਾਡਾ ਬਤੌਰ ਖਿਡਾਰੀ ਵੀ ਟੀਮ ਦੇ ਵਿੱਚ ਸਰਵਾਈਵਲ ਮੁਸ਼ਕਿਲ ਹੋ ਜਾਏਗਾ ਕਿਉਂਕਿ ਇਹ ਗੱਲ ਕਾਫੀ ਹੱਦ ਤੱਕ ਸੱਚੀ ਵੀ ਹੈ ਤੇ ਲੋਕਾਂ ਨੂੰ ਹੁਣ ਤੇ ਆਮ ਜਿਹੜਾ ਲੇਮੈਨ ਹੈ ਉਹਨੂੰ ਇਹ ਗੱਲ ਪਤਾ ਲੱਗ ਗਈ ਕਿ ਜਿਹੜਾ ਕਪਤਾਨ ਮੈਨੇਜਮੈਂਟ ਦੀ ਤੇ ਕੋਚ ਦੀ ਤੇ ਸਿਲੈਕਸ਼ਨ ਕਮੇਟੀ ਦੀ ਨਹੀਂ ਮੰਨੇਗਾ ਉਹਨੂੰ ਫਾਰਗ ਕਰਤਾ ਜਾਏਗਾ ਤੇ ਉਸ ਤੋਂ ਬਾਅਦ ਉਹ ਖਿਡਾਰੀ ਆਪਣੀ ਜਗ੍ਹਾ ਬਚਾਉਣ ਦੇ ਡਰ ਤੋਂ ਕਪਤਾਨੀ ਲੈਣ ਤੋਂ ਵੀ ਇਨਕਾਰੀ ਹੋ ਜਾਂਦੇ ਨੇ ਤੇ ਇਹੋ ਜਿਹੀ ਅਸੀਂ ਵੇਖਿਆ ਜਾਏ ਤੇ ਜੇ ਦੂਜੇ ਪਾਸੇ ਟੀਮ ਸਿਲੈਕਸ਼ਨ ਦੀ ਗੱਲ ਕੀਤੀ ਜਾਏ ਤੇ ਟੀਮ ਸਿਲੈਕਸ਼ਨ ਦੇ ਵਿੱਚ ਵੀ ਆਮਰ ਜਮਾਲ ਦੀ ਜਿਹੜੀ ਵਾਪਸੀ ਉਹ ਬਹੁਤ ਅੱਛੀ ਚੀਜ਼ ਹੈ ਲੇਕਿਨ ਜੇ ਆਮਰ ਜਮਾਲ ਦੀ ਵਾਪਸੀ ਹੋਈ ਹੈ ਤੇ ਇਹ ਵੀ ਦੱਸਿਆ ਜਾਏ ਹੁਣ ਪਹਿਲੇ ਡ੍ਰੌਪ ਕਿਉਂ ਕੀਤਾ ਸੀ ਹੁਣ ਅਸੀਂ ਉਹਨੂੰ ਵਾਪਸ ਕਿਉਂ ਲਿਆ ਰਹੇ ਹਾਂ ਤੇ ਅਸੀਂ ਬਗੈਰ ਵਜ੍ਹਾ ਤੋਂ ਖਿਡਾਰੀਆਂ ਨੂੰ ਡ੍ਰੌਪ ਕਰ ਦਿੰਦੇ ਆ ਬਗੈਰ ਵਜ੍ਹਾ ਤੋਂ ਖਿਡਾਰੀਆਂ ਨੂੰ ਦੁਬਾਰਾ ਟੀਮ 'ਚ ਲੈਂਦੇ ਆ ਤੇ ਉਹਦੇ ਨਾਲ ਜਿਹੜਾ ਸਾਡਾ ਮੈਨੂੰ ਨਹੀਂ ਸਮਝ ਲੱਗਦੀ ਕਿ ਅਸੀਂ ਕਿੱਥੇ ਖੜੇ ਆ ਇਸ ਸਾਦੇ ਨਾਲ ਕਿਉਂਕਿ ਵੈਸਟ ਇੰਡੀਜ਼ ਦੇ ਖਿਲਾਫ ਵੈਸਟ ਇੰਡੀਜ਼ ਇਸ ਟਾਈਮ ਬਿਹਤਰੀਨ ਆਪਣੀ ਟੈਸਟ ਟੀਮ ਹੈ ਜਿਹੜੀ ਉਹਨਾਂ ਦੀ ਬਿਹਤਰੀਨ ਫਾਰਮ ਦੇ ਵਿੱਚ ਹੈ ਤੁਸੀਂ ਉਹਨਾਂ ਦੇ ਕਪਤਾਨ ਨੂੰ ਵੇਖ ਲਓ ਸ਼ਾਇਦ ਨੂੰ ਵੇਖ ਲਓ ਉਹ ਇੱਕ ਡਬਲ ਸੈਂਚਰੀ ਠੋਕੀ ਹੈ ਕਪਤਾਨ 193 ਕਰਦਾ ਉਹਨਾਂ ਦਾ ਤੇ ਜਿੱਥੇ ਕਪਤਾਨ ਇੰਨੀ ਅੱਛੀ ਇਨਿੰਗਸ ਖੇਡੇ ਉੱਥੇ ਦੂਜੇ ਖਿਡਾਰੀ ਕੀ ਹੋਣਗੇ ਉਸ ਤੋਂ ਬਾਅਦ ਜੇ ਅਸੀਂ ਇੰਗਲੈਂਡ ਵੱਲ ਚਲੇ ਜਾਈਏ ਤੇ ਇੰਗਲੈਂਡ ਦੇ ਵਿੱਚ ਵੀ ਜੀ ਨੋ ਡਾਊਟ ਇਸ ਸੀਰੀਜ਼ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਜਿਹੜੀ ਇੰਗਲੈਂਡ ਦੀ ਸੀਰੀਜ਼ ਉਹਦੇ ਵਿੱਚ ਵੀ ਉਹਨਾਂ ਨੂੰ ਕਪਤਾਨ ਉਹਨਾਂ ਦਾ ਨਵਾਂ ਹੋਏਗਾ ਕਿਉਂਕਿ ਬੈਨ ਸਟੋਕਸ ਤੇ ਇੰਟਰਨੈਸ਼ਨਲ ਕ੍ਰਿਕਟ ਤੋਂ ਰਿਟਾਇਰਮੈਂਟ ਲੈ ਚੁੱਕੇ ਨੇ ਲੇਕਿਨ ਖਿਡਾਰੀ ਉੱਥੇ ਹੀ ਨੇ ਜੋ ਰੂਟ ਉੱਥੇ ਹੀ ਨੇ ਜੋ ਰੂਟ ਜਦੋਂ ਪਾਕਿਸਤਾਨ ਆਏ ਸਨ ਹੈਰੀ ਬਰੂਕ ਜਿਹਦਾ ਨਾਮ ਬਤੌਰ ਕਪਤਾਨ ਵੀ ਲਿਆ ਜਾ ਰਿਹਾ ਕਿ ਮੁਸਤਕਬਲ ਚ ਵੀ ਅਗਲੀ ਸੀਰੀਜ਼ ਦੇ ਵਿੱਚ ਉਹ ਵਾਈਟ ਟੀਮ ਦੇ ਕਪਤਾਨ ਨੇ ਤੇ ਉਹਨਾਂ ਨੂੰ ਰੈੱਡ ਬਾਲ ਕ੍ਰਿਕਟ ਚ ਵੀ ਟੀਮ ਦਾ ਕਪਤਾਨ ਨਾ ਤੇ ਤੁਸੀਂ ਉਹਨਾਂ ਦੋਵਾਂ ਦੀ ਪਰਫਾਰਮੈਂਸ ਵੇਖ ਲਓ ਹੈਰੀ ਬਰੂਕ ਨੇ ਪਾਕਿਸਤਾਨ ਦੇ ਖਿਲਾਫ ਮਲਤਾਨ ਟੈਸਟ ਦੇ ਵਿੱਚ 300 ਦਾ ਸਕੋਰ ਕੀਤਾ ਸੀ ਜਦਕਿ ਜਿਹੜੇ ਜੋ ਰੂਟ ਨੇ ਉਹਨਾਂ 264 ਸਕੋਰ ਕੀਤਾ ਸੀ ਤੇ ਬੜੀ ਅੱਛੀ ਸ਼ਾਨਦਾਰ ਪਾਰਟਨਰਸ਼ਿਪ ਵੀ ਕੋਈ 450 ਦੇ ਕਰੀਬ ਇਹਨਾਂ ਦੋਵਾਂ ਖਿਡਾਰੀਆਂ ਦੀ ਸੀ ਤੇ ਜੇ ਉਹ ਖਿਡਾਰੀ ਪਾਕਿਸਤਾਨ ਚ ਆ ਕੇ ਪਾਕਿਸਤਾਨ ਦੀ ਉਹਨਾਂ ਪਿੱਚਾਂ ਤੇ ਜਿਹੜੀਆਂ ਪਿੱਚਾਂ ਪਾਕਿਸਤਾਨੀ ਬੋਲਰਾਂ ਨੂੰ ਸਪੋਰਟ ਕਰਦੀਆਂ ਨੇ ਉੱਤੇ ਇੰਨੀ ਅੱਛੀ ਪਰਫਾਰਮੈਂਸ ਦੇ ਸਕਦੇ ਨੇ ਤੇ ਆਪਣੀਆਂ ਪਿੱਚਾਂ ਤੇ ਉਹਨਾਂ ਦਾ ਜਿਹੜਾ ਪਰਫਾਰਮੈਂਸ ਹੈ ਜਿਹੜਾ ਉਹਨਾਂ ਦਾ ਖੇਡਣ ਦਾ ਸਟਾਈਲ ਹੈ ਤੇ ਜਿਹੜੀ ਟੈਕਨੀਕ ਹੈ ਉਹ ਕੀ ਹੋਏਗੀ ਤੇ ਬਹਰਾਲ ਬਿਲਕੁਲ ਜੀ ਇੱਕ ਦਿਲ ਚ ਡਰ ਹੈ ਬਤੌਰ ਪਾਕਿਸਤਾਨੀ ਬਤੌਰ ਕ੍ਰਿਕਟ ਫੈਨ ਬਿਲਕੁਲ ਦਬਾਅ ਹੈ ਕਿ ਪਾਕਿਸਤਾਨ ਜ਼ਰੂਰ ਜਿੱਤੇ ਜਿੱਤਣਾ ਚਾਹੀਦਾ ਸਾਡੀਆਂ ਦੁਆਵਾਂ ਨੇ ਮੰਨਾ ਮੁੰਡਿਆਂ ਦੇ ਨਾਲ ਨੇ ਬਾਬਰ ਆਜ਼ਮ ਦੇ ਨਾਲ ਨੇ ਲੇਕਿਨ ਤਸਵੀਰ ਦਾ ਦੂਜਾ ਰੁਖ ਹੈ ਕਿ ਦੂਜੀ ਟੀਮ ਨੇ ਵੀ ਖੇਡਣਾ ਤੇ ਜੋ ਵਾਕਈ ਅੱਛਾ ਖੇਡ ਪੇਸ਼ ਕਰਕੇ ਜਿੰਜ ਪਹਿਲੇ ਕਰਦੇ ਰਹੇ ਨੇ ਤੇ ਫਿਰ ਬਾਬਰ ਆਜ਼ਮ ਦਾ ਮੋਰਾਲ ਕਿੱਥੇ ਹੋਏਗਾ ਤੇ ਬਾਬਰ ਆਜ਼ਮ ਦਾ ਮੁਸਤਕਬਲ ਕੀ ਹੋਏਗਾ ਕਿਸੇ ਵੀ ਨੂੰ ਚਾਹੀਦਾ ਸੀ ਕਿ ਇਹ ਸਾਰੀਆਂ ਗੱਲਾਂ ਸੋਚ ਸਮਝ ਕੇ ਤੇ ਇੱਕ ਲੰਬੇ ਅਰਸੇ ਲਈ ਕਿਉਂਕਿ ਜਿਹੜਾ ਟੈਸਟ ਕ੍ਰਿਕਟ ਉਹਦੇ ਕੋਈ ਵਰਲਡ ਕੱਪ ਨਹੀਂ ਹੋਣਾ ਉਹਦੇ ਚ ਤੁਸੀਂ 2 ਸਾਲ ਦੇ ਟੈਸਟ ਚੈਂਪੀਅਨਸ਼ਿਪ ਦੇ ਸਾਈਕਲ ਦੇ ਵੱਲ ਨਾਲ ਚੱਲਦੇ ਹੋ ਤੇ ਜੇ ਤੁਸੀਂ ਬਾਬਰ ਆਜ਼ਮ ਨੂੰ ਕਪਤਾਨ ਬਣਾਇਆ ਤੇ ਕਮ ਸੇ ਕਮ ਇੰਨੀ ਅਨਾਉਂਸਮੈਂਟ ਜ਼ਰੂਰ ਹੋਣੀ ਚਾਹੀਦੀ ਸੀ ਕਿ ਬਾਬਰ ਆਜ਼ਮ 2027 ਦਾ ਜਿਹੜਾ ਟੈਸਟ ਚੈਂਪੀਅਨਸ਼ਿਪ ਦਾ ਸਾਈਕਲ ਹੈ ਉਹ ਮੁਕੰਮਲ ਹੋਣ ਤੱਕ ਟੀਮ ਦੇ ਕਪਤਾਨ ਦੇਣਗੇ ਪਰ ਜਿਹੜੀ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਤੇ ਤਸਲਸਲ ਨੂੰ ਬਰਕਰਾਰ ਰੱਖਣਾ ਚਾਹੀਦਾ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਵੈਸਟ ਇੰਡੀਜ਼ ਨੂੰ ਵੀ ਹਰਾਈਏ ਫਿਰ ਇੰਗਲਿਸ਼ ਟੀਮ ਦੇ ਵੀ ਅਸੀਂ ਮੱਦੇ ਮੁਕਾਬਲਾ ਨੇ ਖੁਦਾ ਨਾ ਖਾਸਾ ਜੇ ਪਰਫਾਰਮੈਂਸ ਅੱਛੀ ਨਹੀਂ ਰਹੀ ਇਹਦਾ ਮਤਲਬ ਇਹ ਨਹੀਂ ਹੈ ਕਿ ਬਾਬਰ ਆਜ਼ਮ ਨੂੰ ਸਾਈਡਲਾਈਨ ਕਰ ਦੋ ਫਿਰ ਇਹ ਖਬਰਾਂ ਆ ਜਾਣ ਕਿ ਜੀ ਮੁਸਲਮਾਨ ਲਈ ਆਗਾ ਸਾਡੇ ਨਵੇਂ ਕਪਤਾਨ ਹੋ ਗਏ ਇਹ ਸਰਕਸ ਬੰਦ ਹੋਣੀ ਚਾਹੀਦੀ ਬੜੀ ਜ਼ਬਰਦਸਤ ਗੱਲਾਂ ਕੀਤੀਆਂ ਜਾਫਰ ਸਾਹਿਬ ਤੁਸੀਂ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਵਕਤ ਦਾ ਵੀ